ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਜਿਸ ਤਰ੍ਹਾਂ ਆਪਾਂ ਕੱਲ ਸ਼ਾਮੀ ਵੀ ਖਬਰਾਂ ਕੀਤੀਆਂ ਸੀ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਟੈਕ ਇੰਡਸਟਰੀ ਚ ਲੇ ਆਫ ਹੋ ਰਹੀ ਆ। ਹੂੰ ਅੱਜ ਸਵੇਰੇ ਗੂਗਲ ਦੀ ਜੋ ਪੇਰੈਂਟ ਕੰਪਨੀ ਅਲਫਾਬੈਟ ਆ ਉਹਨਾਂ ਨੇ ਅਨਾਉਂਸ ਕਰਤਾ ਵੀ 12,000 EMPLOYEES ਉਹ ਲੇ ਆਫ ਕਰਨ ਜਾ ਰਹੇ ਆ। ਇਹਦੇ ਵਿੱਚ CEO ਸੁੰਦਰ ਪਿਚਈ ਉਹਨਾਂ ਨੇ ਇੱਕ ਮੈਮੋ ਅੱਜ ਸਵੇਰੇ ਹੀ ਆਪਣੇ ਵਰਕਰਸ ਨੂੰ ਕੱਢਿਆ, ਕਹਿੰਦੇ ਵੀ ਇਹ ਇੱਕ ਬਹੁਤ ਡਿਫਿਕਲਟ ਖਬਰ ਹੈਗੀ ਆ। ਇਕਨੋਮਿਕ ਰਿਐਲਿਟੀ ਸਾਨੂੰ ਜੋ ਦੇਖਣੀ ਪੈਣੀ ਆ, ਉਹਦੇ ਕਰਕੇ ਆਪਾਂ 12,000 ਦੇ ਕਰੀਬ ਜੋ ਕਿ ਕੰਪਨੀ ਦਾ 6% ਵਰਕਫੋਰਸ ਆ ਉਸ ਨੂੰ ਲੇ ਆਫ ਕਰ ਰਹੇ ਹੈਗੇ ਆ। ਟੈਕਨੋਲੋਜੀ ਸੈਕਟਰ ਦੇ ਵਿੱਚ ਮੈਸਿਵ ਜੌਬ ਲਾਸਿਸ ਹੋ ਰਹੀਆਂ ਬਹੁਤ ਵੱਡੀ ਗਿਣਤੀ 'ਚ, ਕਿਉਂਕਿ ਗਲੋਬਲੀ ਇਕਨੋਮੀ ਸਲੋ ਡਾਊਨ ਹੋ ਰਹੀ ਆ। 48 ਘੰਟੇ ਬਾਅਦ ਮਾਈਕਰੋਸਾਫਟ ਨੇ ਅਨਾਉਂਸ ਕੀਤਾ ਸੀ ਵੀ ਅਸੀਂ 10,000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹਾਂ। ਜੀ ਐਗਜ਼ੈਕਟਲੀ 48 ਘੰਟੇ ਬਾਅਦ ਗੂਗਲ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਜੋ 12,000 ਦੇ ਕਰੀਬ ਲੇ ਆਫ ਕਰਨ ਜਾ ਰਹੇ ਹਾਂ। ਸੋ ਕੁਝ ਸਮਾਂ ਪਹਿਲਾਂ ਐਮਾਜ਼ੋਨ ਨੇ 18,000 ਦੇ ਕਰੀਬ ਲੇ ਆਫ ਕਰ ਦਿੱਤੇ ਸੀ। ਸੋ ਓਵਰਆਲ ਕਿਸੇ ਟਾਈਮ ਅਮਰੀਕਾ ਦੇ ਵਿੱਚ ਸਭ ਤੋਂ ਟੌਪ ਦੀਆਂ ਕੰਪਨੀਆਂ ਨੂੰ ਲੋਕ ਚਾਹਣ ਵਾਲੇ ਵੀ ਮੈਂ ਇਸ ਕੰਪਨੀ ਦੇ ਵਿੱਚ ਕੰਮ ਕਰਾਂ, ਚਾਹੇ ਉਹ ਫੇਸਬੁੱਕ ਹੋਵੇ, ਚਾਹੇ ਉਹ ਗੂਗਲ ਹੋਵੇ, ਮੈਟਾ ਫੇਸਬੁੱਕ ਦੀ ਕੰਪਨੀਆਂ, ਸੇਲਸਫੋਰਸ, ਟਵਿੱਟਰ, ਸਨੈਪ, ਇਹਨਾਂ ਸਾਰੀਆਂ ਕੰਪਨੀਆਂ 'ਚ ਹੁਣ ਤੱਕ 1,95,000 ਲੋਕ ਲੇ ਆਫ ਹੋ ਚੁੱਕੇ ਆ। ਅੱਜ ਵਾਲ ਸਟਰੀਟ ਜਰਨਲ ਨੇ ਇਹਦੇ ਉੱਤੇ ਕਾਫੀ ਵੱਡਾ ਜੋ ਆਰਟੀਕਲ ਲਿਖਿਆ ਹੈਗਾ। ਹਰਜੋਤ ਸਿੰਘ ਜੀ, ਹੱਦ ਤਾਂ ਉਦੋਂ ਹੋਈ ਗੂਗਲ ਵਾਲੇ ਜਿਹੜੇ EMPLOYEE ਆ ਇਹ ਸਾਰੇ ਜਣੇ ਵੇਟ ਕਰ ਰਹੇ ਸੀ, ਕਹਿੰਦੇ ਬੋਨਸਿਸ ਮਿਲਣ ਵਾਲੇ ਆ। ਤੇ ਕਹਿੰਦੇ ਬੋਨਸਿਸ ਦੀ ਈਮੇਲ ਤਾਂ ਆਈ ਨਹੀਂ, ਮੈਮੋ ਆ ਗਿਆ ਵੀ 12,000 ਬੰਦਿਆਂ ਦੀ ਜਿਹੜੀ ਇਹ ਛਾਂਟੀ ਹੋਣ ਜਾ ਰਹੀ ਆ ਤੇ ਇਹ ਝਟਕੇ ਜਿਹੜੇ ਲਗਾਤਾਰ ਲੱਗ ਰਹੇ ਆ। ਸੋ ਇਕਨੋਮੀ ਦੇ ਵਿੱਚ ਕਿੱਧਰ ਨੂੰ ਜਾਊਗੀ ਇਹ ਸੰਕੇਤ ਹੁਣ ਤਕਰੀਬਨ ਕਲੀਅਰ ਆ। ਕੋਈ ਸਾਨੂੰ ਕਹੇ ਵੀ ਤੁਸੀਂ ਡਰਾਉਂਦੇ ਜਾਂ ਨਹੀਂ ਡਰਾਉਂਦੇ ਆ, 12,000 ਲੋਕਾਂ ਨੂੰ ਪੁੱਛੋ, ਤਕਰੀਬਨ 2 ਲੱਖ। ਕਈ ਜੇ ਹੋਰ ਕੰਪਨੀਆਂ ਦੇਖ ਲਓ, ਵੱਡੀਆਂ ਕੰਪਨੀਆਂ ਦਾ ਦੱਸ ਰਹੇ ਆ, ਹੋਰ ਪਤਾ ਨਹੀਂ ਕਿੰਨੀਆਂ ਛੋਟੀਆਂ ਕੰਪਨੀਆਂ ਦੇ ਵਿੱਚ ਇਹ ਕੁਛ ਜਿਹੜਾ ਵਾਪਰਿਆ। 2 ਲੱਖ ਤੋਂ ਵੱਧ ਵਾਈਟ ਕਾਲਰ ਜੌਬਸ ਇਸ ਟਾਈਮ ਅਮਰੀਕਾ 'ਚ ਪਿਛਲੇ ਕੁਛ ਮਹੀਨਿਆਂ 'ਚ ਲੂਜ਼ ਹੋ ਚੁੱਕੀ ਆ। ਸੋ ਨਿਤ ਆਏ ਦਿਨ ਐਵਰੀ ਡੇ ਆਪਾਂ ਨੂੰ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਆ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਅਜਿਹੇ ਮੌਕੇ ਦੇ ਉੱਤੇ ਕਈ ਥੋੜ੍ਹੇ ਟਾਈਮ ਟਿਕਦੇ ਨੇ, ਕੰਪਨੀ ਚੇਂਜ ਕਰਦੇ ਨੇ ਵੀ ਚੱਲ ਮੇਰੀ ਤਨਖਾਹ ਜਿਹੜੀ ਉਹ ਵੱਧਦੀ ਜਾਊਗੀ। ਹੁਣ ਤੇ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਜੌਬ ਵੀ ਜਿਹੜੀ ਉਹ ਰਹਿਣੀ ਆ ਜਾਂ ਨਹੀਂ ਰਹਿਣੀ। ਇੱਥੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਲਈ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਜਿਹੜੇ H1 ਤੇ ਆ, ਕਿਉਂਕਿ 60 ਦਿਨਾਂ ਦੇ ਵਿੱਚ ਨਵੀਂ ਜੌਬ ਲੱਭਣੀ, ਜਾਂ ਚਲੋ ਕੋਈ ਹੋਰ ਹੋਊਗਾ, ਵਰਕ ਅਰਾਊਂਡ ਹੁੰਦਾ ਹੋਊਗਾ, ਬੰਦੇ ਕਰ ਲੈਂਦੇ ਆ, ਪਰ ਫਿਕਰ ਕਿੰਨੀ ਆ। ਮੈਂ ਰੀਸੈਂਟਲੀ ਆਪਣੇ ਸਰਕਲ ਦੇ ਵਿੱਚ ਕਿੰਨੇ ਲੋਕਾਂ ਨੂੰ ਜਿਹੜਾ ਉਹ ਜਾਣਦਾ ਜਿਨ੍ਹਾਂ ਨੇ ਨਵੇਂ ਘਰ ਹੁਣੇ ਰੀਸੈਂਟਲੀ ਲਏ ਆ H1 ਵਾਲਿਆਂ ਨੇ। ਜੇ ਹੁਣ ਉਹਨਾਂ ਦੇ ਵਿੱਚੋਂ ਕਿਸੇ ਦੀ ਜੌਬ ਚਲੀ ਗਈ ਹੋਈ ਤਾਂ ਉਹਨਾਂ ਲਈ ਤਾਂ ਬਹੁਤ ਵੱਡਾ ਪਹਾੜ ਇਸ ਟਾਈਮ ਜਿਹੜਾ ਉਹ ਟੁੱਟ ਗਿਆ ਆ। ਸੋ ਸਥਿਤੀ ਇਸ ਟਾਈਮ ਬਹੁਤ ਕਸੂਤੀ ਜਿਹੜੀ ਉਹ ਬਣਦੀ ਜਾ ਰਹੀ ਆ। ਅੱਗੇ ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਹੋਊਗੀ, ਪਰ ਹੁਣ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕੋਈ ਵੀ ਵੱਡੀ ਕੰਪਨੀ ਰਹਿ ਗਈ ਆ ਜਿਨ੍ਹਾਂ ਨੇ ਜਿਹੜਾ ਹਰਜੋਤ ਸਿੰਘ ਜੀ ਲੇ ਆਫ ਨਾ ਕੀਤਾ ਹੋਵੇ। ਸੋ ਇਹ ਵਾਈਟ ਕਾਲਰ ਜੌਬਸ ਤੋਂ ਸ਼ੁਰੂ ਹੋਇਆ ਆ, ਇਹ ਬਲੂ ਕਾਲਰ ਜੌਬਸ ਤੱਕ ਵੀ ਜਾਊਗਾ, ਇਹਦੇ ਬਾਰੇ ਪਤਾ ਨਹੀਂ। ਪਰ ਇੱਕ ਦਿਨ ਹਰਜੋਤ ਸਿੰਘ ਜੀ ਚਲੋ ਇੱਕ ਵਾਕਿਆਤ ਸ਼ੇਅਰ ਕਰਦੇ ਆ। ਯੋਸੇਮਿਟੀ ਨੂੰ ਅਸੀਂ ਜਾ ਰਹੇ ਸੀਗੇ, ਰਸਤੇ 'ਚ ਇੱਕ ਓਕਡੇਲ ਕਰਕੇ ਸ਼ਹਿਰ ਆਉਂਦਾ ਆ, ਉੱਥੇ ਗੈਸ ਸਟੇਸ਼ਨ ਤੇ ਰੁਕੇ ਤੇ ਮੁੰਡਾ ਆਪਣਾ ਪੰਜਾਬੀ ਸੀ ਤੇ ਕਹਿੰਦਾ ਮੈਂ ਰਹਿਣਾ ਫਰੈਜ਼ਨੋ। ਮੈਂ ਕਿਹਾ ਤੂੰ ਇੰਨੀ ਦੂਰ ਕੰਮ ਕਰਨ ਆਉਂਦਾ ਆ? ਕਹਿੰਦਾ ਦਿਨ ਮੈਂ ਇੱਥੇ ਰਹਿਣਾ ਆ, ਉੱਥੇ ਮੈਨੂੰ ਜੌਬ ਨਹੀਂ ਜਿਹੜੀ ਲੱਭ ਰਹੀ ਕਿਤੇ। ਸੋ ਕਈ ਥਾਵਾਂ ਦੇ ਉੱਤੇ ਜਿਹੜੀ ਸਥਿਤੀ ਆ ਇਦਾਂ ਦੀ ਇਸ ਟਾਈਮ ਬਣੀ ਪਈ ਆ। ਸੋ ਯੂ ਨੈਵਰ ਨੋ ਅੱਗੇ ਸਥਿਤੀ ਕਿੱਦਾਂ ਦੀ ਜਿਹੜੀ ਉਹ ਰਹਿਣ ਵਾਲੀ। ਜਿਹੜੀ ਥਾਂ ਤੇ ਟਿਕੇ ਆ ਭਾਈ, ਟਿਕ ਕੇ ਜਿਹੜਾ ਆ ਉਹ ਇਸ ਟਾਈਮ ਕੰਮ ਕਰੋ, ਵਾਹਿਗੁਰੂ ਦਾ ਨਾਮ ਜਪੋ ਵੀ ਭਾਈ ਇਹ ਜਿਹੜੀ ਸਥਿਤੀ ਇਕਨੋਮਿਕ ਡਾਊਨਟਰਨ ਜਿਹੜਾ ਆ ਰਿਹਾ ਆ ਉਹ ਤੋਂ ਆਪਾਂ ਸਾਰੇ ਜਾਣੇ ਬਚਾਅ ਹੋ ਸਕੀਏ। ਸੇਵਿੰਗਸ ਵੱਲ ਜਿਹੜਾ ਉਹ ਧਿਆਨ ਦਿਓ, ਔਖੇ ਸਮੇਂ ਦੇ ਉੱਤੇ ਉਹੀ ਚੀਜ਼ਾਂ ਨੇ ਕੰਮ ਆਉਣਾ ਹੈਗਾ। ਜੀ ਬਿਲਕੁਲ, ਜੇ ਕਿਸੇ ਦੇ ਪਰਿਵਾਰਕ ਮੈਂਬਰ 'ਚ ਇੱਦਾਂ ਹੁੰਦੀ ਆ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਜ਼ਰੂਰ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ, ਕਿਉਂਕਿ ਸੋਸ਼ਲੀ ਬੜਾ ਇਕੱਠੇ ਰਹਿਣ ਦੀ ਜ਼ਰੂਰਤ ਹੁੰਦੀ ਹੈ ਇੱਦਾਂ ਦੇ ਟਾਈਮ ਤੇ। ਨਹੀਂ ਤਾਂ ਬੰਦਾ ਫਿਰ ਕਈ ਵਾਰੀ ਡਿਪਰੈਸ਼ਨ ਚਲ ਜਾਂਦਾ, ਕੋਈ ਸ਼ਰਾਬ ਡਰੱਗ ਖਾਣ ਲੱਗ ਪੈਂਦਾ। ਇਹ ਜ਼ਰੂਰ ਬੜਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਇਹ ਵੀ ਦੱਸਦੇ ਜਾਈਏ ਜਿੰਨੀਆਂ ਇਹ ਕੰਪਨੀਆਂ 'ਚ ਹਾਈਟੈਕ ਕੰਪਨੀਆਂ 'ਚ ਲੇ ਆਫ ਹੋਈ ਆ, ਯੂਜ਼ਲੀ ਇਹ ਸਾਰੇ ਹਾਈ ਪੇਇੰਗ ਜੌਬਸ ਵਾਲੇ ਆ।
ਇਹ ਕੋਈ ਲੱਖ 2 35 ਲੱਖ 40 ਵਾਲੇ 50 ਜੌਬ ਹਜ਼ਾਰ ਵਾਲੇ ਆ। ਡਾਲਰ ਜੌਬ ਵਾਲੇ ਨਹੀਂ ਹੈਗੇ। ਹੂੰ। ਸੋ ਇਹਨਾਂ ਦਾ ਅਸਰ ਰੀਅਲ ਸਟੇਟ ਤੇ ਇਕਨੋਮੀ ਤੇ ਬਹੁਤ ਵੱਡਾ ਪੈਣਾ ਹੈ, ਕਿਉਂਕਿ ਬੇ ਏਰੀਏ 'ਚ ਜੇ ਮੈਂ ਦੱਸਦਾ ਜਾਵਾਂ 99% ਘਰਾਂ ਦੀ ਪ੍ਰਾਈਸ ਹਾਈ ਉਹ ਟੈਕ ਵਰਕਰਸ ਦੇ ਕਰਕੇ ਸੀ, ਕਿਉਂਕਿ ਉਹਨਾਂ ਦੀਆਂ Yeah. ਸੈਲਰੀਆਂ ਬਹੁਤ ਜ਼ਿਆਦਾ ਸੀਆਂ, ਉਸ ਕਰਕੇ ਘਰਾਂ ਦੀ ਪ੍ਰਾਈਸ ਵੀ ਬਹੁਤ ਜ਼ਿਆਦਾ ਉੱਪਰ ਚਲ ਗਈ। ਤੇ ਹੁਣ ਜੇ ਅਨਫੋਰਚੂਨੇਟਲੀ ਲੇ ਆਫ ਹੋ ਜਾਂਦੇ ਆ ਤੇ ਬਹੁਤ ਬੁਰਾ ਅਸਰ ਪੈਣਾ, ਕਿਉਂਕਿ ਮੈਜੋਰਿਟੀ 'ਚ ਕਿਸੇ ਦੀ 6000 7000 8000 10-10 ਹਜ਼ਾਰ ਤੱਕ ਘਰ ਦੀ ਪੇਮੈਂਟ ਆ। ਸੋ ਮਾਰਗੇजेस ਕਿੱਦਾਂ ਕਵਰ ਹੋਣਗੀਆਂ? ਉਹ ਤਾਂ ਹੋ ਨਹੀਂ ਸਕਦੀਆਂ ਜੇ ਤਨਖਾਹ ਨਾ ਹੋਣ। ਚਲੋ ਕਈ ਦੇ ਵਿੱਚ ਮੀਆਂ ਬੀਬੀ ਦੋਨੋਂ ਕੰਮ ਕਰਦੇ, ਇੱਕ ਦੀ ਗਈ ਤੇ ਦੂਜੇ ਦੇ ਨਾਲ ਮੇ ਵੀ ਗੁਜ਼ਰ ਬਸਰ ਕੋਈ ਚਲਾ ਲਵੇ, ਤੇ ਜੇ ਕਿਤੇ ਬਾਈ ਚਾਂਸ ਕੋਈ ਇਦਾਂ ਦੀ ਵੀ ਸਥਿਤੀ ਹੁੰਦੀ ਕਿ ਦੋਨਾਂ ਦੀ ਚਲੇ ਜਾਂਦੀ ਆ ਜੌਬ, ਤਾਂ ਉੱਥੇ ਭਾਈ ਕੰਮ ਬੜਾ ਖਰਾਬ ਜਿਹੜਾ ਉਹ ਹੁੰਦਾ ਆ। CNBC ਨੇ ਰਿਪੋਰਟ ਕੀਤਾ ਸੀ ਹਰਜੋਤ ਸਿੰਘ ਜੀ, ਨਵੰਬਰ ਦੇ ਵਿੱਚ ਵੀ ਗੂਗਲ ਦੇ EMPLOYE ਡਰ ਰਹੇ ਸੀਗੇ ਵੀ ਸ਼ਾਇਦ ਲੇ ਆਫਸ ਜਿਹੜੀਆਂ ਹੋਣਗੀਆਂ, ਪਰ 2 ਕੁ ਮਹੀਨੇ 1.5 ਮਹੀਨਾ ਇਹਨਾਂ ਨੇ ਇਹ ਸਾਰੀ ਗੱਲ ਜਿਹੜੀ ਉਹ ਬਚਾ ਰੱਖੀ। ਪਰ ਜਿਹੜੀ ਆ ਹੁਣ ਅੱਜ ਜਿਹੜੀ ਖਬਰ ਆ ਉਹ ਇਹ ਉਹਨਾਂ ਨੇ ਕਰ ਦਿੱਤੀ, ਅਨਾਉਂਸ ਕਰ ਦਿੱਤੀ ਆ ਵੀ 5% ਵਰਕਫੋਰਸ ਜਿਹੜੀ ਆ ਉਹ ਕੱਢਣ ਜਾ ਰਹੇ ਆ, ਜੋ ਕਿ 12,000 ਬਣਦੀ ਆ। ਐਮਾਜ਼ੋਨ, ਮਾਈਕਰੋਸਾਫਟ ਉਹਨਾਂ ਨੇ ਕੰਬਾਈਨਡ 28,000 ਇਹਨਾਂ ਨੇ ਕੱਢੇ ਆ, ਮੈਟਾ ਨੇ 10,000 ਤੋਂ ਵੱਧ ਕੱਢ ਰਹੇ ਆ। ਇਸੇ ਤਰੀਕੇ ਦੇ ਨਾਲ ਹੁਣ ਜਿਹੜੇ ਸੁੰਦਰ ਪਿਚਾਈ ਗੂਗਲ ਦੇ CEO ਉਹਨਾਂ ਨੇ ਅਨਾਉਂਸ ਕੀਤਾ ਆ ਵੀ 12,000 ਜਿਹੜੇ EMPLOYE ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਜਾਊਗਾ। ਸੋ ਕਹਿੰਦੇ ਵੀ ਅਮਰੀਕਨ ਟੈਕ ਸ਼ੇਅਰਸ ਦੇ ਵਿੱਚ ਜਿਹੜੇ ਇੰਟਰਸਟ ਰੇਟ ਲਗਾਤਾਰ ਹਾਈਕ ਹੁੰਦੇ ਜਾ ਰਹੇ ਆ US ਫੈਡਰਲ ਰਿਜ਼ਰਵ ਦੇ ਵੱਲੋਂ, ਉਹਦੇ ਨਾਲ ਵੀ ਜਿਹੜਾ ਫਰਕ ਪਿਆ ਆ। ਮੈਕਰੋ ਇਕਨੋਮਿਕ ਕਲਾਈਮੇਟ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਬੱਦਲਵਾਈ ਜਿਹੜੀ ਉਸ ਦੇ ਉੱਤੇ ਛਾਈ ਪਈ ਆ, ਤੇ ਕੰਪਨੀਜ਼ ਜਿਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਦਬਾਅ ਪੈ ਰਿਹਾ ਆ ਤੇ ਡੀਪ ਕੱਟਸ ਕਰ ਰਹੀਆਂ ਨੇ ਆਪਣੇ ਬਜਟ ਦੇ ਵਿੱਚ ਵੀ ਕਿੱਦਾਂ ਜਿਹੜੇ ਆਪਣੇ ਡਾਲਰ ਆ ਉਹ ਬਚਾਏ ਜਾਣ, ਤੇ ਉਹਦੇ ਵਿੱਚ ਸਭ ਤੋਂ ਆਸਾਨ ਤਰੀਕਾ ਜਿਹੜਾ ਆ ਉਹ ਵਰਕਫੋਰਸ ਨੂੰ ਛੋਟਾ ਕਰਕੇ ਜਿਹੜਾ ਉਹ ਹੁੰਦਾ ਆ। ਐਮਾਜ਼ੋਨ ਨੇ ਤਾਂ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ 10,000 ਕਹਿੰਦੇ ਸੀਗੇ ਤੇ ਇਵੈਂਚੁਅਲੀ ਉਹਨਾਂ ਨੇ 18,000 ਬੰਦੇ ਲੇ ਆਫ ਕਰਨੇ ਆ, ਤੇ ਮਾਈਕਰੋਸਾਫਟ ਨੇ 10,000 ਜਿਹੜੇ ਉਹ ਕਰਨੇ। ਈਲਨ ਮਸਕ ਦੇ ਆਉਂਦਿਆਂ ਹੀ ਟਵਿੱਟਰ ਦੇ ਵਿੱਚੋਂ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਉਹ ਸ਼ਾਂਤੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਅੱਜ ਦੀ ਜਿਹੜਾ ਇਹ ਮੈਮੋ ਆ ਪਿਚਾਈ ਨੇ ਆਪਣੇ, ਕਹਿੰਦੇ ਵੀ ਫਰਾਈਡੇ ਲੋਕੀ ਵੀਕਐਂਡ ਮਨਾਉਣਾ ਸੀ, ਹੁਣ ਮੱਥੇ ਦੇ ਉੱਤੇ ਹੱਥ ਰੱਖ ਕੇ ਵਿਚਾਰੇ ਕੋਸਣਗੇ ਵੀ ਸਾਡੇ ਨਾਲ ਜਿਹੜਾ ਉਹ ਹੋ ਕੀ ਗਿਆ ਹੈਗਾ ਆ। ਸੋ ਸੈਵਰੈਂਸ ਪੈਕੇਜ ਦੇ ਬਾਰੇ ਜੇ ਇਹਨਾਂ ਦਾ ਦੱਸਦੇ ਜਾਈਏ ਤਾਂ ਉਹਨਾਂ ਨੂੰ ਕਿਹਾ ਵੀ 60 ਦਿਨ ਦਾ ਜਿਹੜਾ ਇਹਨਾਂ ਨੂੰ ਨੋਟੀਫਿਕੇਸ਼ਨ ਪੀਰੀਅਡ ਮਿਲਿਆ ਆ, 16 ਹਫ਼ਤੇ ਦੀ ਜਿਹੜੀ ਸੈਲਰੀ ਤੇ ਨਾਲ 2 ਹਫ਼ਤੇ ਦੇ ਜਿਹੜੇ ਐਡੀਸ਼ਨਲ ਜਿਹੜੇ ਈਅਰ ਗੂਗਲ ਦੇ ਉੱਤੇ ਜਿਹੜੀ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਮਿਲਣਗੀਆਂ। ਸੋ ਕਹਿੰਦਾ ਵੀ 2022 ਦੇ ਜਿਹੜੇ ਬੋਨਸ ਬਣਦੇ ਆ ਤੇ ਵਕੇਸ਼ਨ ਆ ਉਹ ਉਹਨਾਂ ਨੂੰ ਜਿਹੜੇ ਆ US ਵਾਲਿਆਂ ਨੂੰ ਜਿਹੜੇ ਉਹ ਦਿੱਤੇ ਜਾਣਗੇ। ਸੋ ਬਿਲਕੁਲ ਸਟੋਰੀਆਂ ਬਹੁਤ ਦਰਦਨਾਕ ਆ ਰਹੀਆਂ। ਇੱਕ ਮਾਈਕਰੋਸਾਫਟ ਦਾ ਭਾਰਤੀ ਮੂਲ ਦਾ EMPLOYE 21 ਸਾਲ ਕਹਿੰਦਾ ਮੈਂ ਮਾਈਕਰੋਸਾਫਟ 'ਚ ਕੰਮ ਕੀਤਾ, ਹਾਈ ਲੈਵਲ ਪੋਜੀਸ਼ਨ ਤੇ ਸੀ ਉਹਨਾਂ ਦੇ, ਤੇ ਕਹਿੰਦੇ ਵੀ ਬਸ ਮੈਨੂੰ ਈਮੇਲ ਰਾਹੀਂ ਉਹਦੀ ਸਤਿ ਸ਼੍ਰੀ ਅਕਾਲ ਕਹਿ ਦਿੱਤੀ ਆ। ਸੋ ਹੁਣ 21 ਸਾਲ ਜਿਸ ਬੰਦੇ ਨੇ ਕੰਪਨੀ 'ਚ ਕੰਮ ਕੀਤਾ ਹੋਵੇ ਉਹਦੇ ਤੇ ਤਾਂ ਜਿੱਦਾਂ ਕਾਫੀ ਝਟਕਾ ਲੱਗਦਾ।